ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਜਲੰਧਰ ਰੋਡ ਤੇ ਮੌਜੂਦ ਇੱਕ ਹੋਟਲ ਵਿੱਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਚੱਲ ਰਹੇ ਨਾਜਾਇਜ਼ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਮੌਕੇ ਤੇ 10 ਲੜਕਿਆਂ ਤੇ 4 ਲੜਕਿਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਆਪਣੀ ਹਿਰਾਸਤ ਦੇ ਵਿੱਚ ਲਿਆ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਰੋਡ ਤੇ ਸਥਿਤ ਨਿਊ ਗ੍ਰੈਂਡ ਹੋਟਲ ਵਿੱਚ ਨਾਜਾਇਜ਼ ਜਿਸਮਾਨੀ ਧੰਦਾ ਚੱਲਦਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਜਦੋਂ ਉਕਤ ਹੋਟਲ ਵਿੱਚ ਰੇਡ ਕੀਤੀ ਤਾਂ ਪੁਲਿਸ ਨੇ ਹੋਟਲ ਵਿੱਚ 14 ਲੜਕੇ ਅਤੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਆਪਣੀ ਹਿਰਾਸਤ ਦੇ ਵਿੱਚ ਲਿਆ। ਜੀ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਆਹ ਪੁਰਬ ਹੈ ਉਹ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਅਸੀਂ ਸਰਚ ਅਭਿਆਨ ਵੀ ਚਲਾਇਆ ਹੋਇਆ ਸੀ ਕਿ ਕੋਈ ਗਲਤ ਆਨਸਰ ਇਸ ਏਰੀਏ ਦੇ ਵਿੱਚ ਆ ਕੇ ਕੋਈ ਇਹੋ ਜਿਹੀ ਕੋਈ ਗਲਤ ਹਰਕਤ ਨਾ ਕਰ ਸਕੇ। ਉਹਦੇ ਸੰਬੰਧ ਦੇ ਵਿੱਚ ਅਸੀਂ ਕਾਫੀ ਹੋਰ ਵੀ ਹੋਟਲਾਂ ਨੂੰ ਚੈੱਕ ਕਰ ਰਹੇ ਸੀ ਜਿੱਥੇ ਮੈਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਤੇ ਉਹਦੇ ਆਧਾਰ ਤੇ ਅਸੀਂ ਫਿਰ ਇਸ ਜਗ੍ਹਾ ਤੇ ਇਸ ਹੋਟਲ ਦੇ ਵਿੱਚ ਅਸੀਂ ਰੇਡ ਕੀਤਾ, ਜਿੱਥੋਂ ਸਾਨੂੰ ਕਰੀਬ 10 ਲੜਕੀਆਂ ਤੇ 4 ਲੜਕੇ ਜਿਹੜੇ ਨੇ ਉਹ ਮਿਲੇ ਨੇ, ਜਿਹੜੇ ਗਲਤ ਹਾਲਤ ਦੇ ਵਿੱਚ ਸੀ ਤੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮੈਨੇਜਰ ਵੀ ਆ ਤੇ ਇੱਕ ਉਹਦੇ ਨਾਲ ਲੇਡੀਜ਼ ਵੀ ਆ, ਜਿਹੜੇ ਕਿ ਦੇ ਵਪਾਰ ਦਾ ਧੰਦਾ ਜੋ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਵੀ ਇੱਥੇ ਚਲਾਉਂਦੇ ਨੇ। ਤੇ ਉਹਨਾਂ ਨੂੰ ਅਸੀਂ ਕਿਸ ਨਾਮ ਤੇ ਹੋਟਲ ਤੇ ਕਿਹੜੀ ਜਗ੍ਹਾ ਤੇ ਹੈ ਇਹ ਹੋਟਲ ਨਿਊ ਗ੍ਰੈਂਡ ਹੋਟਲ ਦੇ ਨਾਮ ਤੇ ਆ ਹੁਣ ਕਿਸ ਰੋਡ ਤੇ ਪੈਂਦਾ ਜੀ? ਇਹ ਜਲੰਧਰ ਰੋਡ ਤੇ ਆ। ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ? ਅਸੀਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਕਰ ਰਹੇ ਹਾਂ। ਹੋਟਲ ਨੂੰ ਸੀਜ਼ ਕਰਤਾ। ਸਰ ਕਾਫੀ ਸਮੇਂ ਤੋਂ ਇਸ ਹੋਟਲ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਕਾਫੀ ਸਮੇਂ ਤੋਂ ਇੱਥੇ ਇਹ ਕੰਮ ਚੱਲਦਾ ਦਿਖਾਈ ਦੇ ਰਿਹਾ ਸੀ, ਪਰ ਪੁਲਿਸ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ। ਸ਼ਾਇਦ ਕੀਤੀ ਹੋਏਗੀ, ਪਰ ਮੈਨੂੰ ਤਾਂ ਹਾਲੇ ਥੋੜ੍ਹੇ ਦਿਨ ਹੋਏ ਨੇ, 2-3 ਦਿਨ ਹੋਏ ਨੇ, ਮੈਂ ਨਵਾਂ ਜੁਆਇਨ ਕੀਤਾ ਇੱਥੇ। ਜਦ ਮੇਰੇ ਨੋਟਿਸ 'ਚ ਆਇਆ ਤੇ ਅਸੀਂ ਇਮੀਡੀਏਟ ਐਕਸ਼ਨ ਲਿਆ। ਪਹਿਲਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਮੈਂ ਤਾਂ ਆਪਣੀ ਗੱਲ ਕਰ ਸਕਦਾ। ਅੱਗੇ ਵੀ ਇਸ ਤਰੀਕੇ ਨਾਲ ਕਾਰਵਾਈ ਚੱਲਦੀ ਰਹੇਗੀ ਜੀ? ਅਸੀਂ ਤਗੜੇ ਹੋ ਕੇ ਕੰਮ ਕਰਾਂਗੇ ਔਰ ਗਲਤ ਆਨਸਰਾਂ ਨੂੰ ਗਲਤ ਕੰਮ ਨਹੀਂ ਕਰਨ ਦਿਆਂਗੇ ਸ਼ਹਿਰ ਦੇ ਵਿੱਚ। ਇਹਦੇ ਵਿੱਚ ਪਤਾ ਲੱਗਾ ਅਸਲ ਮਾਲਕ ਨੇ ਗਾਂ ਠੇਕੇ ਤੇ ਦਿੱਤਾ ਹੋਇਆ ਸੀ, ਜਿਹਦੇ ਵਿੱਚ ਜਸਬੀਰ ਸਿੰਘ ਨਾਮ ਦਾ ਲੜਕਾ ਜਿਹੜਾ ਇਹਨੂੰ ਚਲਾ ਰਿਹਾ ਸੀ, ਇੱਕ ਨਾਲ ਸੁਸ਼ਮਾ ਨਾਂ ਦੀ ਇੱਕ ਲੇਡੀ ਆ, ਸ਼ਾਇਦ ਜਲੰਧਰ ਦੀ ਉਹ ਰਹਿਣ ਵਾਲੀ ਆ। ਇਹ ਦੋਨੋਂ ਰਲ ਕੇ ਕੰਮ ਕਰਵਾ ਰਹੇ ਸੀ, ਇਹੀ ਚਲਾ ਰਹੇ ਸੀ। ਬਾਕੀ ਤਫਤੀਸ਼ ਦੌਰਾਨ ਪਤਾ ਲੱਗੇਗਾ ਵੀ ਇਹਦਾ ਅਸਲ ਮਾਲਕ ਕੌਣ ਹੈ, ਇਹ ਅੱਗੇ ਕੰਮ ਕਰਾਉਣ ਵਾਲੇ ਨੇ, ਕਰਿੰਦੇ ਨੇ ਜਾਂ ਕੀ ਆ। ਇਹ ਤਾਂ ਤਫਤੀਸ਼ ਦੇ ਦੌਰਾਨ ਹੀ ਪਤਾ ਲੱਗੇਗਾ। ਜਿਹੜੀ ਗੱਲ ਸਾਹਮਣੇ ਆਏਗੀ ਤੁਹਾਡੇ ਸਨਮੁਖ ਕੀਤੀ ਜਾਏਗੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।